नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਮੁਲਕ ਦੇ ਕਈ ਸੂਬਿਆਂ ਦੇ ਵਿੱਚ ਭयंकर ਗਰਮੀ ਪੈ ਰਹੀ ਹੈ, ਜਿਸ ਕਰਕੇ ਸੂਬਿਆਂ ਨੇ ਆਪਣੇ ਸਕੂਲਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਦਿੱਲੀ ਸਰਕਾਰ ਨੇ ਵੀ ਆਪਣੇ ਸਕੂਲਾਂ ਨੂੰ ਅੱਜ ਤੋਂ ਹੀ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਦਿੱਲੀ ਦੇ ਵਿੱਚ 47 ਡਿਗਰੀ ਤੋਂ ਜ਼ਿਆਦਾ ਤਾਪਮਾਨ ਸੀ। ਬੀਜੇਪੀ ਦੇ ਵੱਡੇ ਆਗੂ ਅਤੇ ਨੈਸ਼ਨਲ ਸਪੋਕਪਰਸਨ ਸੰਬਿਤ ਪਾਤਰਾ ਨੇ ਭਗਵਾਨ ਜਗਨਨਾਥ ਨੂੰ PM ਨਰਿੰਦਰ ਮੋਦੀ ਦਾ ਭਗਤ ਦੱਸਿਆ ਹੈ। ਉਸ ਤੋਂ ਬਾਅਦ ਉੜੀਸਾ ਦੇ ਵਿੱਚ ਰੌਲਾ ਪੈ ਰਿਹਾ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਹਦੇ ਤੇ ਕਿਹਾ ਹੈ ਕਿ ਭਗਵਾਨ ਜਗਨਨਾਥ ਦੇ ਭਗਤਾਂ ਦੇ ਦਿਲਾਂ 'ਚ ਠੇਸ ਪਹੁੰਚੀ ਹੈ। ਉਸ ਤੋਂ ਬਾਅਦ ਉਹ ਘਿਰਣ ਤੋਂ ਬਾਅਦ ਸੰਬਿਤ ਪਾਤਰਾ ਨੇ ਮਾਫੀ ਵੀ ਮੰਗੀ ਹੈ। ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਵਿੱਚ ਆਪਣੀ ਪੋਰਸ ਗੱਡੀ ਨਾਲ ਇੱਕ ਨਾਬਾਲਿਗ ਨੇ 2 ਬੰਦਿਆਂ ਦੀ ਟੱਕਰ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਉਸ ਮੁੰਡੇ ਦੀ ਗ੍ਰਿਫਤਾਰੀ ਹੋਈ ਸੀ, ਪਰ ਕੋਰਟ ਨੇ ਸਿਰਫ 15 ਘੰਟਿਆਂ ਦੇ ਵਿੱਚ ਹੀ ਉਹਨੂੰ ਜ਼ਮਾਨਤ ਦੇ ਦਿੱਤੀ ਸੀ। ਉਸ ਤੋਂ ਬਾਅਦ ਮਰਨ ਵਾਲਿਆਂ 'ਚ ਇੱਕ ਬੰਦੇ ਦੇ ਪਿਤਾ ਨੇ ਕਿਹਾ ਹੈ ਕਿ ਕੋਰਟ ਨੂੰ ਇਦਾਂ ਦੀ ਸਜ਼ਾ ਉਸ ਮੁੰਡੇ ਨੂੰ ਦੇਣੀ ਚਾਹੀਦੀ ਜਿਹੜੀ ਕਿ ਨਜ਼ੀਰ ਬਣੇ। ਬਿਹਾਰ ਦੇ ਸਾਰਨ ਜ਼ਿਲ੍ਹੇ ਵਿੱਚ ਵਾਇਲੈਂਸ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਉੱਥੇ 5ਵੇਂ ਫੇਜ਼ ਦੀ ਵੋਟਿੰਗ ਦੌਰਾਨ BJP ਅਤੇ RJD ਦੇ ਵਰਕਰਾਂ ਵਿੱਚ ਲੜਾਈ ਹੋ ਗਈ ਸੀ, ਜਿਸ 'ਚ ਇੱਕ ਚੰਦਨ ਰਾਏ ਨਾਂ ਦੇ ਬੰਦੇ ਦੀ ਮੌਤ ਵੀ ਹੋ ਗਈ ਹੈ। ਉੱਥੇ 2 ਗੁੱਟਾਂ ਦੇ ਵਿੱਚ ਗੋਲੀਬਾਰੀ ਵੀ ਹੋਈ। ਦੱਸਿਆ ਜਾ ਰਿਹਾ ਹੈ ਕਿ ਉੱਥੋਂ ਲਾਲੂ ਯਾਦਵ ਦੀ ਕੁੜੀ ਰੋਹਿਣੀ ਆਚਾਰੀਆ ਚੋਣ ਲੜ ਰਹੀ ਹੈ ਤੇ ਉੱਥੇ BJP ਵਾਲੇ ਗੁੰਡਾਗਰਦੀ ਕਰ ਰਹੇ ਹੈ। ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਦੇ ਸਪੋਰਟਰਸ ਨੂੰ ਪਾਕਿਸਤਾਨੀ ਕਹਿਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਤਾਂ ਕਿ ਪੰਜਾਬ ਅਤੇ ਹਰਿਆਣੇ ਦੇ ਲੋਕ ਪਾਕਿਸਤਾਨੀ ਹਨ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਨੇ ਇਹ ਕਿਹੜੀ ਫੈਕਟਰੀ ਲਾ ਰੱਖੀ ਹੈ ਜਿਹਦੇ 'ਚ ਉਹ ਹਰ ਕਿਸੇ ਨੂੰ ਉਹ ਪਾਕਿਸਤਾਨੀ ਹੋਣ ਦਾ ਟੈਗ ਦੇ ਦਿੰਦੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ PA ਵਿਭੋ ਕੁਮਾਰ ਅਤੇ ਸਵਾਤੀ ਮਾਲੀਵਾਲ ਵਾਲਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਵਾਤੀ ਮਾਲੀਵਾਲ ਨੇ ਟਵਿੱਟਰ ਤੇ ਲਿਖਦਿਆਂ ਕਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ ਵਾਲੇ ਮੈਨੂੰ BJP ਦਾ ਏਜੰਟ ਦੱਸ ਰਹੇ ਹਨ ਤੇ ਸ਼ਿਕਾਇਤ ਲਾਉਣ ਤੋਂ ਪਹਿਲਾਂ ਮੈਂ ਉਹਨਾਂ ਵਾਸਤੇ ਲੇਡੀ ਸਿੰਘਮ ਸੀ ਤੇ ਉਹ ਜਿੰਨੇ ਵੀ ਝੂਠ ਆਮ ਆਦਮੀ ਪਾਰਟੀ ਵਾਲੇ ਫੈਲਾ ਰਹੇ ਹਨ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਕੋਰਟ ਜਾਣ ਦੀ ਧਮਕੀ ਦਿੱਤੀ ਹੈ। ਇੰਡੀਆ ਦੇ ਪੋਲੀਟੀਕਲ PR 'ਚ ਵੱਡਾ ਨਾਂ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਸਰਕਾਰ ਬਣਾ ਰਹੇ ਹਨ। ਪਿਛਲੀ ਵਾਰ ਨਾਲੋਂ ਜ਼ਿਆਦਾ ਸੀਟਾਂ ਤੋਂ ਵੀ ਉਹ ਸਰਕਾਰ ਬਣਾ ਸਕਦੇ ਹਨ। ਉਹਨਾਂ ਦੇ ਇਸ ਇੰਟਰਵਿਊ ਤੋਂ ਬਾਅਦ ਲੋਕਾਂ ਨੇ ਕਿਹਾ ਹੈ ਕਿ ਉਹ ਸਰਕਾਰ ਦੇ ਪੱਖ 'ਚ ਇਹ ਮਾਹੌਲ ਬਣਾ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਦੇ ਉਲਟ CSDS ਦੇ ਡਾਇਰੈਕਟਰ ਸੰਜੇ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ BJP ਖੁਦ ਦੇ ਦਮ ਤੇ ਬਹੁਮਤ ਨਹੀਂ ਪਾ ਰਹੀ ਹੈ ਤੇ ਇਸ ਵਾਰ 272 ਦਾ ਆંકੜਾ BJP ਨਹੀਂ ਲੈ ਪਾਊਗੀ। ਦਿੱਲੀ ਦੇ ਰਾਉਜ਼ ਐਵੇਨਿਊ ਕੋਰਟ ਨੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਮਨੀਸ਼ ਸਿਸੋਦੀਆ ਦੀ ਜੁਡੀਸ਼ੀਅਲ ਕਸਟਡੀ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਦੱਸਦੀ ਹੈ ਕਿ ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ਵਾਲੇ ਮਾਮਲੇ 'ਚ ਜੇਲ੍ਹ 'ਚ ਬੰਦ ਹਨ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ। ਸਭ ਤੋਂ ਪਹਿਲੀ ਖਬਰ ਵਾਲੀ ਹੈਗੀ ਹੈ ਟੈਂਪਰੇਚਰ ਵਾਲੀ, ਗਰਮੀ ਵਧਣ ਵਾਲੀ। ਮੁਲਕ ਭਰ 'ਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਕਈ ਸੂਬਿਆਂ ਨੇ ਇਹ ਐਲਾਨ ਕੀਤਾ ਕਿ ਉਹ ਆਪਣੇ ਸਕੂਲ ਤੇ ਹੋਰ ਜਿਹੜੇ ਆਫਿਸਿਸ ਹੈਗੇ ਆ ਜਿਹੜੇ ਕਿ ਜ਼ਰੂਰੀ ਕੰਮਕਾਜ ਵਾਲੇ ਨਹੀਂ ਹੈ ਉਹਨਾਂ ਨੂੰ ਉਹ ਬੰਦ ਰੱਖਣਗੇ। ਤੇ ਦਿੱਲੀ ਦੇ ਵਿੱਚ 47 ਡਿਗਰੀ ਤੱਕ ਜਿਹੜਾ ਟੈਂਪਰੇਚਰ ਹੈ ਉਹ ਪਹੁੰਚ ਗਿਆ ਸੀਗਾ ਤੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਇਸ ਕਰਕੇ ਦਿੱਲੀ ਸਰਕਾਰ ਨੇ ਵੀ ਤੁਰੰਤ ਹੀ ਨੋਟਿਸ ਕਰਕੇ ਕਿਹਾ ਹੈ ਕਿ ਕੱਲ ਤੋਂ ਕੋਈ ਵੀ ਸਕੂਲ ਨਹੀਂ ਖੁੱਲੂਗਾ ਤੇ ਸਾਰੇ ਸਕੂਲ ਬੰਦ ਰਹਿਣਗੇ। ਇਹ ਇੱਕ ਜ਼ਰੂਰੀ ਕਦਮ ਸੀ ਕਿਉਂਕਿ ਨਾਰਥ ਇੰਡੀਆ ਦੇ ਵਿੱਚ ਖਾਸ ਕਰ ਜੇ ਆਪਾਂ ਕਹੀਏ ਜੂਨ ਮਹੀਨੇ ਦੇ ਸ਼ੁਰੂਆਤ 'ਚ ਇਹ ਟੈਂਪਰੇਚਰ ਵੱਧਦਾ ਹੁੰਦਾ ਹੈ, ਪਰ ਇਸ ਵਾਰ ਮਈ ਮਿਡ ਤੋਂ ਹੀ ਲਗਾਤਾਰ ਇਹ ਟੈਂਪਰੇਚਰ ਵੱਧ ਰਿਹਾ ਹੈ। 15 ਮਈ ਤੋਂ ਬਾਅਦ ਹੀ ਬਹੁਤ ਜ਼ਿਆਦਾ ਗਰਮੀ ਨਾਰਥ ਇੰਡੀਆ ਦੇ ਵਿੱਚ ਪੈ ਰਹੀ ਸੀਗੀ ਤੇ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਸੂਬਿਆਂ ਵੱਲੋਂ ਇਹ ਮੈਨੂੰ ਲੱਗਦਾ ਕਿ ਠੀਕ ਲਿਆ ਗਿਆ ਹੈ। ਥੋੜਾ ਪਹਿਲਾਂ ਲਿੱਤਾ ਜਾਣਾ ਚਾਹੀਦਾ ਸੀਗਾ ਤੇ ਹਾਲਾਂਕਿ ਜਿਹੜਾ ਪੰਜਾਬ ਹੈ ਤੇ ਪੰਜਾਬ ਅਤੇ ਹਰਿਆਣਾ ਨੇ ਆਪਣੇ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਨਹੀਂ ਦਿੱਤੇ ਹਨ। ਮੈਨੂੰ ਲੱਗਦਾ ਹੈ ਕਿ ਪੰਜਾਬ ਅਤੇ ਹਰਿਆਣੇ ਨੂੰ ਵੀ ਜਿਹੜਾ ਇਹ ਕਦਮ ਹੈ ਠਾ ਲੈਣਾ ਚਾਹੀਦਾ ਤੇ ਕਿਉਂਕਿ ਇੱਥੇ ਵੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਹੀਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਹੈ। ਅਸੀਂ ਪੱਤਰਕਾਰ ਜਦੋਂ ਫੀਲਡ 'ਚ ਜਾਂਦੇ ਕਿਉਂਕਿ ਇਲੈਕਸ਼ਨ ਕਵਰੇਜ ਅਸੀਂ ਲਗਾਤਾਰ ਕਰ ਰਹੇ ਹਾਂ ਤੇ ਸਾਨੂੰ ਬਹੁਤ ਫੀਲ ਹੋ ਰਿਹਾ ਅਸੀਂ 11 ਵਜੇ ਤੋਂ ਬਾਅਦ ਕੰਮ ਨਹੀਂ ਕਰ ਪਾ ਰਹੇ ਹਾਂ। ਤਾਂ ਮੈਨੂੰ ਲੱਗਦਾ ਕਿ ਜਿਹੜੇ ਛੋਟੇ ਬੱਚੇ ਹੈਗੇ ਆ ਜਿਹੜੇ 5ਵੀਂ ਤੱਕ 6ਵੀਂ 7ਵੀਂ 8ਵੀਂ ਵਾਲੇ 10-12 ਸਾਲ 15 ਸਾਲ ਤੱਕ ਦੇ ਜਿੰਨੇ ਵੀ ਬੱਚੇ ਹੈ ਉਹਨਾਂ ਨੂੰ ਤਾਂ ਖਾਸਾ ਔਖਾ ਹੋ ਰਿਹਾ ਹੋਊਗਾ ਤੇ ਉਹਨਾਂ ਨੂੰ ਜੇ ਲੂ ਲੱਗ ਗਈ ਜਾਂ ਫਿਰ ਗਰਮੀ ਕਰਕੇ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਗੀ ਤਾਂ ਫਿਰ ਪੇਰੈਂਟਸ ਨੂੰ ਖਾਸਾ ਔਖਾ ਹੋਊਗਾ। ਇਸ ਕਰਕੇ ਜਿਹੜਾ ਗਰਮੀ ਨਾਲ ਜੋ ਕੁਝ ਹੋ ਰਿਹਾ ਉਹ ਜਿੰਨੀ ਜ਼ਿਆਦਾ ਗਰਮੀ ਵੱਧ ਰਹੀ ਹੈ ਉਸ ਹਿਸਾਬ ਨਾਲ ਸਾਰੇ ਸਕੂਲਾਂ ਨੂੰ ਹੀ ਬੰਦ ਕਰ ਦਿੱਤਾ ਜਾਣਾ ਚਾਹੀਦਾ ਤੇ ਛੁੱਟੀਆਂ ਡਿਕਲੇਅਰ ਕਰ ਦੇਣੀ ਚਾਹੀਦੀ।
ਤੇ ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਸੰਬਿਤ ਪਾਤਰਾ ਬਾਰੇ ਹੈ। ਸੰਬਿਤ ਪਾਤਰਾ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਦੇ ਨੈਸ਼ਨਲ ਸਪੋਕਪਰਸਨ ਹਨ ਅਤੇ ਬੀਜੇਪੀ ਦੇ ਵੱਡੇ ਆਗੂ ਹਨ। ਉਹ ਉੜੀਸਾ ਦੀ ਪੂਰੀ ਸੀਟ ਤੋਂ ਲੋਕ ਸਭਾ ਦੇ ਕੈਂਡੀਡੇਟ ਵੀ ਹੈਗੇ ਆ ਬੀਜੇਪੀ ਦੇ। ਤੇ ਉੱਥੇ ਉਹਨਾਂ ਨੇ ਇੱਕ ਓਡੀਆ ਜ਼ਬਾਨ 'ਚ ਇੱਕ ਇੰਟਰਵਿਊ ਦਿੰਦਿਆਂ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਗਤਾ ਭਗਵਾਨ ਜਗਨਨਾਥ ਵੀ ਹੈਗੇ ਆ। ਉੜੀਸਾ ਜਿਹੜਾ ਸਟੇਟ ਹੈਗਾ ਇਹ ਬਿਲਕੁਲ ਕੋਸਟਲ ਸਟੇਟ ਹੈਗਾ ਇੰਡੀਆ ਦਾ, ਤੇ ਮੈਂ ਦੱਸ ਦਈਏ ਕਿ ਉੱਥੇ ਭਗਵਾਨ ਜਗਨਨਾਥ ਨੂੰ ਖਾਸਾ ਮੰਨਿਆ ਜਾਂਦਾ ਹੈ। ਤੇ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਉੜੀਸਾ ਸੂਬੇ ਦਾ ਸਭ ਤੋਂ ਵੱਡਾ ਭਗਵਾਨ ਜਗਨਨਾਥ ਹੀ ਹੈ। ਤੇ ਉਹ ਭਗਵਾਨ ਜਗਨਨਾਥ ਨੂੰ ਵੀ ਮੋਦੀ ਦਾ ਭਗਤ ਜਿਹੜਾ ਹੈ ਸੰਬਿਤ ਪਾਤਰਾ ਨੇ ਡਿਕਲੇਅਰ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਦੀ ਠੀਕ ਠਾਕ ਟ੍ਰੋਲਿੰਗ ਹੋਈ, ਟਵਿੱਟਰ ਤੇ ਬਹੁਤ ਸਾਰੇ ਲੋਕਾਂ ਨੇ ਗੁੱਸਾ ਵੀ ਕੱਢਿਆ। ਤੇ ਉੜੀਸਾ ਦੇ ਵਾਸੀਆਂ ਨੇ ਉਹਨਾਂ ਨੂੰ ਕਿਹਾ ਕਿ ਇਹ ਸਾਡੀ ਜਿਹੜੀ ਧਾਰਮਿਕ ਭਾਵਨਾਵਾਂ ਹੈ ਉਹ ਇਸ ਤੋਂ ਆਹਤ ਹੋਈਆਂ ਹਨ। ਸਾਡੇ ਵਾਸਤੇ ਜਿਹੜੇ ਭਗਵਾਨ ਜਗਨਨਾਥ ਹੈਗੇ ਆ ਉਹ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਵਰਸ਼ਿਪ ਕਰਦੇ ਹੈਗੇ, ਬਹੁਤ ਰਿਸਪੈਕਟੇਬਲ ਹੈਗੇ ਆ। ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਇਹਦੇ ਤੇ ਟਵੀਟ ਕਰਕੇ ਕਿਹਾ ਕਿ ਇਹਨਾਂ ਨੂੰ ਅਕਲ ਉਕਲ ਹੈ ਨਹੀਂ। ਇਹ ਤਾਂ ਗੱਲ ਕਰਦੇ ਆ ਕਿ ਅਸੀਂ ਧਰਮ ਬਚਾਉਣ ਵਾਸਤੇ ਨਿਕਲੇ ਹੈਗੇ, ਉੱਦਾਂ ਇਹ ਜਿਹੜੇ ਸਾਡੇ ਭਗਵਾਨ ਹੈਗਾ ਉਹਨਾਂ ਦੀ ਹੀ ਡਿਸਰਿਸਪੈਕਟ ਕਰ ਰਹੇ ਆ। ਉਸ ਤੋਂ ਬਾਅਦ ਜਿਹੜੇ ਸੰਬਿਤ ਪਾਤਰਾ ਉਹਨੂੰ ਮਾਫੀ ਵੀ ਮੰਗਣੀ ਪਈ, ਉਹਨੇ ਮਾਫੀ ਦਾ ਟਵੀਟ ਵੀ ਕੀਤਾ ਤੇ ਕਿਹਾ ਕਿ ਇਹ ਮੇਰੇ ਮੂੰਹੋਂ ਗਲਤੀ ਨਾਲ ਨਿਕਲ ਗਿਆ ਸੀਗਾ। ਤੇ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਹੜੇ ਬੀਜੇਪੀ ਵਾਲੇ ਹੈ ਮੋਦੀ ਨੂੰ ਜਮਾ ਇੱਕਦਮ ਭਗਵਾਨ ਤੋਂ ਵੀ ਉੱਪਰਲੇ ਦਰਜੇ ਦਾ ਬਣਾਉਣ 'ਚ ਲੱਗੇ ਹੋਏ ਆ। ਤੇ ਇਹਨਾਂ ਨੂੰ ਇਸ ਲਾਈਨ ਤੇ ਕਾਊਂਟਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਜਿਹੜੇ ਕਿਸੇ ਵੀ ਧਰਮ ਦੇ ਜਿਹੜੇ ਭਗਵਾਨ ਜਾਂ ਫਿਰ ਗੋਡ ਹੈਗੇ ਆ ਉਹਨਾਂ ਤੋਂ ਉੱਪਰ ਆਪਣੇ ਆਪ ਨੂੰ ਇਹ ਦੱਸਣ। ਉਸ ਤੋਂ ਜਿਹੜੀ ਅਗਲੀ ਖਬਰ ਦੀ ਜੇ ਆਪਾਂ ਗੱਲ ਕਰੀਏ ਪੁਣੇ ਤੋਂ ਆਈ ਸੀਗੀ। ਪੁਣੇ ਮੈਂ 2-3 ਦਿਨ ਪਹਿਲਾਂ ਵੀ ਦੱਸਿਆ ਸੀਗਾ ਕਿ ਉੱਥੇ ਇੱਕ ਅਮੀਰਜ਼ਾਦੇ ਨੇ ਆਪਣੀ ਪੋਰਸ ਗੱਡੀ ਨਾਲ ਦੋ ਟੱਕਰ ਮਾਰ ਕੇ ਬਾਈਕ ਤੇ ਜਾ ਰਹੇ ਇੱਕ ਮੁੰਡੇ ਤੇ ਕੁੜੀ ਨੂੰ ਮੌਤ ਦੇ ਘਾਟ ਉਤਾਰਤਾ ਸੀਗਾ। ਤੇ ਕੋਰਟ ਨੇ ਸਿਰਫ 15 ਘੰਟਿਆਂ ਦੇ ਵਿੱਚ ਹੀ ਉਸ ਮੁੰਡੇ ਨੂੰ ਜ਼ਮਾਨਤ ਦੇ ਦਿੱਤੀ ਸੀ। 17 ਸਾਲ ਦਾ ਮੁੰਡਾ ਸੀਗਾ ਤੇ ਖਾਸੇ ਅਰਬਪਤੀ ਪਰਿਵਾਰ ਤੋਂ ਸੀਗਾ। ਤੇ ਉਸ ਤੋਂ ਉਹਨੂੰ ਜ਼ਮਾਨਤ ਮਿਲਣ ਤੋਂ ਬਾਅਦ ਇਹਨੇ ਜਿਹੜੇ ਮੱਧ ਪ੍ਰਦੇਸ਼ ਵਾਲਾ ਜਿਹੜਾ ਮੁੰਡਾ ਸੀ ਜਿਹਦੀ ਡੈਥ ਹੋਈ ਸੀ ਉਹਦੇ ਪਿਤਾ ਨੇ ਕਿਹਾ ਹੈ ਕਿ ਕੋਰਟ ਨੂੰ ਇੱਦਾਂ ਦੀ ਸਜ਼ਾ ਉਸ ਮੁੰਡੇ ਨੂੰ ਦੇਣੀ ਚਾਹੀਦੀ ਜਿਹੜੀ ਕਿ ਨਜ਼ੀਰ ਬਣੇ, ਕਿਉਂਕਿ ਉਹਨੇ ਦਾਰੂ ਪੀਤੀ ਹੋਈ ਸੀ। ਤੇ ਜਦੋਂ ਮੈਡੀਕਲ ਆਇਆ ਤੇ ਡਾਕਟਰ ਨੇ ਤੇ ਪੁਲਿਸ ਨੇ ਕਿਹਾ ਕਿ ਉਹਨੇ ਕੋਈ ਦਾਰੂ ਨਹੀਂ ਪੀ ਰੱਖੀ ਸੀ, ਜਦਕਿ ਸੋਸ਼ਲ ਮੀਡੀਆ ਤੇ ਉਹ CCTV ਫੁਟੇਜ ਵੀ ਵਾਇਰਲ ਹੋ ਰਹੀ ਹੈ ਹੋਟਲ ਦੀ ਜਿਸ 'ਚ ਉਹ ਮੁੰਡਾ ਦਾਰੂ ਪੀ ਰਿਹਾ ਦਾਰੂ ਪੀਂਦਾ ਹੋਇਆ ਸਾਫ਼ ਨਜ਼ਰ ਆ ਰਿਹਾ। ਤੇ ਦਾਰੂ ਪੀ ਕੇ ਉਹ ਬਾਹਰ ਨਿਕਲਿਆ ਸੀਗਾ ਤੇ ਉਹਨੇ ਆਪਣੀ ਤੇਜ਼ ਰਫ਼ਤਾਰ ਨਾਲ 2 ਬੰਦਿਆਂ ਦੀ ਉੱਥੇ ਜਾਨਾਂ ਲੈ ਲਈਆਂ ਤੇ ਇਹ ਖਾਸਾ ਵੱਡਾ ਇਸ਼ੂ ਵੀ ਬਣਿਆ। ਪਰ ਇਹਦੇ ਤੇ ਜਿਹੜਾ ਮੌਕੇ ਦਾ ਜੱਜ ਸੀਗਾ ਉਹਨੇ 15 ਘੰਟਿਆਂ ਦੇ ਵਿੱਚ ਉਸ ਮੁੰਡੇ ਨੂੰ ਜ਼ਮਾਨਤ ਦਿੱਤੀ ਤੇ ਕਿਹਾ ਕਿ ਤੂੰ ਇੱਕ ਅੰਗਰੇਜ਼ੀ 'ਚ ਐਸੇ ਲਿਖ। ਤੇ ਐਸੇ ਉਹ ਕੀ ਲਿਖੂਗਾ? ਉਹਨੇ ਤਾਂ ਐਡਾ ਵੱਡਾ ਜੁਰਮ ਕੀਤਾ ਹੈ, ਉਹਨੂੰ ਮਾੜੀ ਮੋਟੀ ਤਾਂ ਸਜ਼ਾ ਦੇਣੀ ਚਾਹੀਦੀ ਸੀ। ਉਹਨੂੰ ਮਾੜੇ ਮੋਟੇ ਦਿਨ ਤਾਂ ਜੇਲ੍ਹ 'ਚ ਰੱਖਦੇ ਤਾਂ ਕਿ ਉਹਦੇ ਘਰਦਿਆਂ ਨੂੰ ਤੇ ਉਹਨੂੰ ਮਾੜੀ ਮੋਟੀ ਅਕਲ ਆਉਂਦੀ। ਪਰ ਮੈਨੂੰ ਲੱਗਦਾ ਹੈ ਕਿ ਪੈਸੇ ਅੱਗੇ ਸਭ ਕੁਝ ਝੁਕ ਜਾਂਦਾ ਹੈ। ਜਿਹੜਾ ਡਾਕਟਰ ਸੀਗਾ ਜਿਹਨੇ ਮੈਡੀਕਲ ਕੀਤਾ ਤੇ ਪੁਲਿਸ ਦੋਵਾਂ ਨੇ ਹੀ ਆਪਣੀ ਰਿਪੋਰਟਾਂ 'ਚ ਨਸ਼ੇ 'ਚ ਹੋਣ ਵਾਲੀ ਗੱਲ ਤੋਂ ਨਕਾਰਤਾ, ਕਿਹਾ ਕਿ ਉਸ ਮੁੰਡੇ ਨੇ ਕੋਈ ਦਾਰੂ ਦੂਰੂ ਨਹੀਂ ਪੀਤੀ ਹੋਈ ਸੀ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਕੱਲ 5th ਫੇਜ਼ ਦੇ ਜਿਹੜੀ ਵੋਟਿੰਗ ਹੋਈ ਸੀ ਉਹਦੇ ਬਾਰੇ ਮੈਂ ਕੱਲ ਦੱਸਿਆ ਵੀ ਸੀਗਾ। ਤੇ ਬਿਹਾਰ ਤੋਂ ਵਾਇਲੈਂਸ ਦੀਆਂ ਖਬਰਾਂ ਬਹੁਤ ਸਾਰੀਆਂ ਆਈਆਂ ਤੇ ਇੱਕ ਸਾਰਨ ਜ਼ਿਲ੍ਹਾ ਪੈਂਦਾ ਜਿੱਥੋਂ ਲਾਲੂ ਪ੍ਰਸਾਦ ਯਾਦਵ ਦੀ ਕੁੜੀ ਰੋਹਿਣੀ ਆਚਾਰੀਆ ਚੋਣ ਲੜ ਰਹੀ ਸੀਗੀ ਤੇ ਉੱਥੇ ਵਾਇਲੈਂਸ ਸੀ। ਉੱਥੇ RJD ਅਤੇ BJP ਦੇ ਵਰਕਰਾਂ ਦੇ ਵਿੱਚ ਗੋਲੀਆਂ ਵੀ ਚੱਲ ਗਈਆਂ ਸੀਗੀਆਂ ਤੇ ਇੱਕ ਮੁੰਡੇ ਚੰਦਨ ਰਾਏ ਨਾਂ ਦੇ ਇੱਕ ਮੁੰਡੇ ਦੀ ਡੈਥ ਵੀ ਹੋ ਗਈ ਹੈ। 2 ਬੰਦਿਆਂ ਨੂੰ ਬਹੁਤ ਗੰਭੀਰ ਸੱਟਾਂ ਵੱਜੀਆਂ ਹੈਗੀਆਂ ਤੇ ਉਹ ਹਸਪਤਾਲ 'ਚ ਹੈਗੇ ਆ। ਤੇ ਜਿਹੜੀ ਰੋਹਿਣੀ ਆਚਾਰੀਆ ਹੈ ਉਹਨੇ ਟਵਿੱਟਰ ਤੇ ਵੀ ਲਿਖਿਆ ਤੇ ਉਹਨੇ ਆ ਕੇ ਮੀਡੀਆ 'ਚ ਕਿਹਾ ਕਿ ਉਹ ਇੱਕ ਬੂਥ ਨੂੰ ਦੇਖਣ ਗਈ ਸੀ ਤੇ ਉਸ ਬੂਥ ਦੇ ਅੰਦਰ BJP ਦੇ ਗੁੰਡੇ ਲੁਕੇ ਹੋਏ ਸੀ ਤੇ ਉਹਨਾਂ ਦੇ ਵਰਕਰਸ ਅਤੇ ਰੋਹਿਣੀ ਆਚਾਰੀਆ ਤੇ ਹਮਲਾ ਕਰਤਾ, ਜਿਸ ਕਰਕੇ ਸਾਰਾ ਕੁਝ ਵਾਇਲੈਂਸ ਹੋਇਆ। ਉਸ ਜ਼ਿਲ੍ਹੇ 'ਚ 2 ਦਿਨ ਵਾਸਤੇ ਇੰਟਰਨੈਟ ਸ਼ਟ ਡਾਊਨ ਕਰ ਦਿੱਤਾ ਹੈ ਤੇ ਉੱਥੇ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਉੱਥੇ ਸ਼ਾਂਤੀ ਕਾਇਮ ਹੋ ਸਕੇ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ ਆ ਅਮਿਤ ਸ਼ਾਹ ਵਾਲੀ। ਅਮਿਤ ਸ਼ਾਹ ਆਪਾਂ ਨੂੰ ਪਤਾ ਕਿ ਕੱਲ ਦਿੱਲੀ 'ਚ ਸੀਗੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਪੋਰਟਰ ਹੈਗੇ ਆ ਉਹ ਪਾਕਿਸਤਾਨੀ ਹੈਗੇ ਆ, ਜ਼ਿਆਦਾਤਰ ਉਹ ਪਾਕਿਸਤਾਨੀ ਹੈਗੇ ਆ। ਤੇ ਇਸ ਤੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੈ ਉਹਨਾਂ ਨੇ ਪਲਟਵਾਰ ਕਰਕੇ ਕਿਹਾ ਹੈ ਕਿ ਦੇਖੋ ਸਾਡੀ 62 ਸੀਟਾਂ ਤਾਂ ਦਿੱਲੀ 'ਚ ਹੈਗੀਆਂ ਤੇ 92 ਸੀਟਾਂ ਸਾਡੇ ਕੋਲ ਪੰਜਾਬ 'ਚ ਹੈਗੀਆਂ। ਤੇ ਤੁਸੀਂ ਦੱਸੋ ਅਮਿਤ ਸ਼ਾਹ ਜੀ ਕਿ ਜਿਹੜੇ 92 ਸੀਟ ਦੇਣ ਵਾਲੇ ਲੋਕ ਹੈਗੇ ਆ ਕੀ ਉਹ ਪਾਕਿਸਤਾਨੀ ਹਨ ਜਾਂ ਫਿਰ 62 ਸੀਟ ਦਿੱਲੀ 'ਚ ਦੇਣ ਵਾਲੇ ਉਹ ਪਾਕਿਸਤਾਨੀ ਹਨ? ਤੇ ਉਹਨਾਂ ਨੇ ਇੱਕ ਹਿਸਾਬ ਨਾਲ ਸੋਹਣਾ ਟੈਕਲ ਕੀਤਾ। ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਇਸ ਮੌਕੇ ਤਾਂ ਉਹ ਕਾਮਯਾਬ ਹੋਏ ਹੈਗੇ ਆ। ਜਿਹੜੇ ਅਮਿਤ ਸ਼ਾਹ ਉਹ ਲਗਾਤਾਰ ਇਸ ਕਿਸਮ ਦੇ ਜਿਹੜੇ ਸਰਟੀਫਿਕੇਟ ਹੈਗੇ ਪਾਕਿਸਤਾਨੀ
ਨਹੀਂ ਹੋਣ ਦਿਓ, ਲਗਾਤਾਰ ਵੰਡਦੇ ਰਹਿੰਦੇ ਨੇ। ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਜੇ ਕਾਂਗਰਸ ਪਾਰਟੀ ਜਿੱਤ ਗਈ ਤਾਂ ਪਾਕਿਸਤਾਨ 'ਚ ਪਟਾਕੇ ਫੁੱਟਣਗੇ, ਤੇ ਸੋਸ਼ਲ ਮੀਡੀਆ ਤੇ ਵੀ ਜੋ ਕੁਝ ਚੱਲਦਾ ਕਹਿੰਦੇ ਉਹਦੇ 'ਚ ਵੀ ਪਾਕਿਸਤਾਨ ਦਾ ਹੀ ਹੱਥ ਹੈ। ਤੇ ਜਿਹੜਾ ਪਾਕਿਸਤਾਨ ਪ੍ਰੇਮ ਜਿਹੜਾ ਹੈਗਾ ਅਮਿਤ ਸ਼ਾਹ ਹੋਰਾਂ ਨੂੰ ਉਹ ਖਾਸਾ ਹੈ, ਤੇ ਇਸ ਵਾਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਠੀਕ ਠਾਕ ਜਵਾਬ ਦਿੱਤਾ। ਹਾਲਾਂਕਿ ਪੰਜਾਬ ਵਾਲੇ ਮਸਲੇ ਤੇ ਅਰਵਿੰਦ ਕੇਜਰੀਵਾਲ ਹੋਰੀ ਜਿਹੜੀ ਗੜਬੜਾ ਕਰਦੇ ਨੇ ਉਹ ਵੀ ਆਪਾਂ ਸਾਰਿਆਂ ਨੂੰ ਪਤਾ ਕਿ ਇਹਨਾਂ ਦਾ ਜਿਹੜਾ ਅਲਟਰਾ ਨੈਸ਼ਨਲਿਜ਼ਮ ਹੈ ਉਹ ਪੰਜਾਬ ਨੂੰ ਕਿਵੇਂ ਦਿੱਕਤ ਕਰਦਾ, ਉਹ ਸਾਰੇ ਆਪਾਂ ਨੂੰ ਪਤਾ, ਕਿਉਂਕਿ ਪੰਜਾਬ ਜਿਹੜੀ ਪੰਜਾਬੀ ਨੈਸ਼ਨਲਿਟੀ ਹੈ ਉਹਦੇ ਵੀ ਬਹੁਤ ਜ਼ਿਆਦਾ ਕੁਐਸਚਨਸ ਹੈਗੇ ਆ, ਅਨਰਿਜ਼ੋਲਵਡ ਕੁਐਸਚਨਸ ਹੈਗੇ ਆ। ਤੇ ਇਸ ਕਰਕੇ ਜਿਹੜੇ ਅਲਟਰਾ ਨੈਸ਼ਨਲਿਜ਼ਮ ਵਾਲੇ ਬੰਦੇ ਹੈਗੇ ਆ ਇਹ ਪੰਜਾਬ ਦੇ ਇਸ਼ੂਜ਼ ਨੈਸ਼ਨਲਿਟੀ ਦੇ ਇਸ਼ੂਜ਼ ਦੀ ਅਣਦੇਖੀ ਵੀ ਕਰਦੇ ਆ, ਤੇ ਉਹਨਾਂ ਨੂੰ ਇੱਕ ਹਿਸਾਬ ਨਾਲ ਅਣਦੇਖੀ ਨਹੀਂ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰਦੇ ਆ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਅਰਵਿੰਦ ਕੇਜਰੀਵਾਲ ਨਾਲ ਹੀ ਜੁੜੀ ਹੈ। ਅਰਵਿੰਦ ਕੇਜਰੀਵਾਲ ਦੇ ਜਿਹੜੇ ਪੀਏ ਹੈਗੇ ਵਿਭਵ ਕੁਮਾਰ ਤੇ ਸਵਾਤੀ ਮਾਲੀਵਾਲ ਵਾਲਾ ਜਿਹੜਾ ਇਸ਼ੂ ਉਹ ਲਗਾਤਾਰ ਥੰਮਣ ਦਾ ਨਾਂ ਹੀ ਨਹੀਂ ਲੈ ਰਿਹਾ, ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਿਹਾ ਹੈ। ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਤੱਕ ਦੇ ਬੰਦੇ ਇਹ ਕਹਿ ਰਹੇ ਨੇ ਕਿ ਜਿਹੜੀ ਸਵਾਤੀ ਮਾਲੀਵਾਲ ਹੈ ਉਹ ਏਜੰਟ ਹੈ ਬੀਜੇਪੀ ਦੀ, ਕਿਉਂਕਿ ਉਹਨਾਂ ਦਾ ਇੱਕ 2016 ਵਾਲਾ ਕੇਸ ਬੀਜੇਪੀ ਵਾਲਿਆਂ ਨੇ ਖੋਲ੍ਹ ਦਿੱਤਾ ਹੈ, ਜਿਸ ਕਰਕੇ ਡਰ ਗਈ ਤੇ ਜੇਲ੍ਹ ਜਾਣ ਤੋਂ ਡਰ ਲੱਗਦਾ ਹੈ ਸਵਾਤੀ ਮਾਲੀਵਾਲ ਨੂੰ। ਇਸ ਕਰਕੇ ਉਹ ਵੀ ਕੁਮਾਰ ਤੇ ਇਸ ਕਿਸਮ ਦੇ ਝੂਠੇ ਆਰੋਪ ਲਾ ਰਹੀ ਹੈ। ਤੇ ਉਸ ਤੇ ਸਵਾਤੀ ਮਾਲੀਵਾਲ ਨੇ ਵੀ ਪਲਟਵਾਰ ਕਰਕੇ ਕਿਹਾ ਹੈ ਕਿ ਇਸ ਕੇਸ 'ਚ ਤਾਂ ਕੁਛ ਨਹੀਂ ਹੋਣਾ, ਇਹ ਤਾਂ ਬਹੁਤ ਪੁਰਾਣਾ ਕੇਸ ਹੈ। ਤੇ ਜਦੋਂ ਤੱਕ ਮੈਂ ਵਿਭਵ ਕੁਮਾਰ ਨਾਲ ਮੇਰਾ ਇਹ ਹਾਦਸਾ ਨਹੀਂ ਹੋਇਆ ਸੀ ਉਦੋਂ ਤੱਕ ਤਾਂ ਮੈਂ ਲੇਡੀ ਸਿੰਘਮ ਸੀ, ਜੇ ਮੈਂ ਵਿਭਵ ਕੁਮਾਰ ਦੇ ਖਿਲਾਫ FIR ਦਰਜ ਕਰਾਤੀ ਤਾਂ ਮੈਂ ਅੱਜ ਬੀਜੇਪੀ ਦੀ ਏਜੰਟ ਹੋ ਗਈ। ਤੇ ਕਈ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਦੋਂ ਆਮ ਆਦਮੀ ਪਾਰਟੀ ਤੇ ਸੰਕਟ ਛਿੜਿਆ ਹੋਇਆ ਸੀ ਉਦੋਂ ਸਵਾਤੀ ਮਾਲੀਵਾਲ ਲੁਕੀ ਹੋਈ ਸੀ ਅਮਰੀਕਾ ਦੇ ਵਿੱਚ, ਤੇ ਜਦੋਂ ਇਹ ਸੰਕਟ ਟਲ ਗਿਆ ਅਰਵਿੰਦ ਕੇਜਰੀਵਾਲ ਬਾਹਰ ਆ ਗਏ ਤਾਂ ਫਿਰ ਉਹ ਅਮਰੀਕਾ ਤੋਂ ਆ ਕੇ ਉਹਨੇ ਇਹ ਸਾਰਾ ਡਰਾਮਾ ਕਰਤਾ। ਤੇ ਇਸ ਪੂਰੇ ਮਾਮਲੇ 'ਚ ਕਿਸੇ ਨੂੰ ਕੋਈ ਕਲੈਰਿਟੀ ਨਹੀਂ ਮਿਲ ਰਹੀ ਕਿ ਕੀ ਸੱਚ ਹੈ ਕੀ ਝੂਠ ਹੈ। ਜਿਹੜਾ ਦਿੱਲੀ ਦਾ ਰਾਜਪਾਲ ਹੈਗਾ ਜਿਹੜਾ ਕਿ ਆਮ ਆਦਮੀ ਪਾਰਟੀ ਤੇ ਖਾਸਾ ਉਲਟ ਰਹਿੰਦਾ, ਉਹਨੇ ਸਵਾਤੀ ਮਾਲੀਵਾਲ ਦੀ ਤਾਰੀਫ ਕੀਤੀ ਹੈ ਤੇ ਉਹਦੀ ਵੀ ਮੁਲਾਕਾਤ ਹੋਈ ਸਵਾਤੀ ਮਾਲੀਵਾਲ ਨਾਲ। ਤੇ ਮੈਨੂੰ ਲੱਗਦਾ ਕਿ ਜਿਹੜਾ ਇਹ ਪੂਰਾ ਮਾਮਲਾ ਹੈ ਖਾਸਾ ਪੋਲੀਟੀਕਲ ਹੁੰਦਾ ਜਾ ਰਿਹਾ ਹੈ, ਇਹਦੇ ਤੇ ਇੱਕ ਫੇਅਰ ਇਨਵੈਸਟੀਗੇਸ਼ਨ ਦੀ ਲੋੜ ਹੈਗੀ। ਲਗਾਤਾਰ ਹਰ ਰੋਜ਼ ਆਪਾਂ ਇਸ ਬੁਲੇਟਿਨ 'ਚ ਸਵਾਤੀ ਮਾਲੀਵਾਲ ਅਤੇ ਵਿਭਵ ਕੁਮਾਰ ਵਾਲੇ ਮਾਮਲੇ ਨੂੰ ਡਿਸਕਸ ਕਰ ਰਹੇ ਹਾਂ। ਤੁਸੀਂ ਵੀ ਬੋਰ ਹੋ ਗਏ ਹੋਵੋਗੇ, ਪਰ ਇਹ ਇੰਡੀਅਨ ਪੋਲਿਟਿਕਸ ਬਹੁਤ ਜ਼ਿਆਦਾ ਚੱਲ ਰਿਹਾ, ਬੀਜੇਪੀ ਨੂੰ ਬਹੁਤ ਜ਼ਿਆਦਾ ਹਵਾ ਦੇ ਰਹੀ ਹੈ। ਇਸ ਕਰਕੇ ਸਾਡੀ ਮਜਬੂਰੀ ਵੀ ਹੈ ਕਿ ਇਸ 'ਤੇ ਹਰ ਰੋਜ਼ ਇੱਕ ਖਬਰ ਸਾਨੂੰ ਆਪਣੇ ਬੁਲੇਟਿਨ 'ਚ ਵੀ ਲੈਣੀ ਪੈਂਦੀ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ ਆ ਪ੍ਰਸ਼ਾਂਤ ਕਿਸ਼ੋਰ ਵਾਲੀ। ਪ੍ਰਸ਼ਾਂਤ ਕਿਸ਼ੋਰ ਆਪਾਂ ਨੂੰ ਪਤਾ ਹੈ ਇੰਡੀਆ ਦੇ ਜਿਹੜਾ ਪੋਲੀਟੀਕਲ PR ਵਾਲਾ ਫੀਲਡ ਉਹਦੇ 'ਚ ਇੱਕ ਵੱਡਾ ਨਾਂ ਹੈ, ਯਾਨੀ ਕਿ ਜਿਹੜੇ ਆਗੂ ਹਨ ਤੇ ਅੱਡ ਪਾਰਟੀਆਂ ਨੇ ਇਹ ਜਿਹੜੇ ਪੋਲੀਟੀਕਲ ਆਪਣਾ PR ਕਰਵਾਉਂਦੇ ਨੇ ਉਹਨਾਂ 'ਚ ਜਿਹੜਾ ਸਭ ਤੋਂ ਵੱਡਾ ਨਾਂ ਆਪਾਂ ਕਹਿ ਸਕਦੇ ਇੰਡੀਆ ਦੇ ਪੋਲੀਟੀਕਲ PR 'ਚ ਉਹ ਪ੍ਰਸ਼ਾਂਤ ਕਿਸ਼ੋਰ ਦਾ ਹੀ ਹੈ। ਤੇ ਉਹਨੇ ਇੱਕ ਇੰਟਰਵਿਊ ਦਿੱਤਾ, ਉਸ ਇੰਟਰਵਿਊ 'ਚ ਕਿਹਾ ਕਿ ਇਸ ਵਾਰ ਮੋਦੀ ਦੁਬਾਰਾ ਸਰਕਾਰ ਬਣਾ ਰਿਹਾ ਹੈ ਤੇ ਉਨੀਆਂ ਹੀ ਸੀਟਾਂ ਆ ਸਕਦੀਆਂ ਹਨ ਜਿੰਨੀ ਕਿ ਪਿਛਲੇ ਵਾਰ ਆਈ ਸੀ, ਉਹ ਤੋਂ ਕੁਝ ਸੀਟਾਂ ਵੱਧ ਵੀ ਸਕਦੀਆਂ ਹਨ। ਤੇ ਇਹ ਜਿਹੜਾ ਇੰਟਰਵਿਊ ਹੈ ਸੋਸ਼ਲ ਮੀਡੀਆ ਤੇ ਬੀਜੇਪੀ ਵਾਲੇ ਲਗਾਤਾਰ ਵਾਇਰਲ ਕਰ ਰਹੇ ਹੈਗੇ ਆ, ਤੇ ਲੋਕ ਹੈਗੇ ਆ ਇਹਦੇ ਤੇ ਉਲਟੇ ਲਿਖ ਰਹੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਕਿਤੇ ਨਾ ਕਿਤੇ ਬੀਜੇਪੀ ਵਾਸਤੇ ਹਵਾ ਬਣਾਉਣ ਵਾਸਤੇ ਉਹਨਾਂ ਨੇ ਇੰਟਰਵਿਊ ਦਿੱਤਾ ਹੈ। ਤੇ ਦੋਵੇਂ ਤਰਫ ਦੀਆਂ ਗੱਲਾਂ ਆ ਰਹੀਆਂ ਨੇ। ਜਿਹੜੇ ਨਿਊਟਰਲ ਬੰਦੇ ਹੈਗੇ ਆ ਉਹ ਇਹ ਕਹਿ ਰਹੇ ਨੇ ਕਿ ਯੋਗੇਂਦਰ ਯਾਦਵ, ਅਜੀਤ ਅੰਜੁਮ, ਸੱਤੇ ਹਿੰਦੀ ਵਰਗੇ ਜਿਹੜੇ ਲੋਕ ਹੈਗੇ ਆ ਉਹ ਜਿਸ ਕਿਸਮ ਦੀ ਬੈਟਿੰਗ ਇੰਡੀਆ ਅਲਾਇੰਸ ਵਾਸਤੇ ਕਰ ਰਹੇ ਹਨ, ਜਿਸ ਕਿਸਮ ਦਾ ਜਿਹੜਾ ਨੈਰੇਟਿਵ ਤਿਆਰ ਕਰ ਰਹੇ ਨੇ ਉਹਦੀ ਕਾਟ ਵਾਸਤੇ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਆਇਆ ਗਿਆ ਹੈ। ਤੇ ਓਬਜੈਕਟਿਵਲੀ ਇਸ ਜਿਹੜਾ ਇਲੈਕਸ਼ਨ ਐਨਾਲਿਸਿਸ ਹੁੰਦਾ ਉਹਦੇ ਤੇ ਓਬਜੈਕਟਿਵਲੀ ਤਾਂ ਕਦੇ ਗੱਲ ਹੋ ਹੀ ਨਹੀਂ ਸਕਦੀ, ਉਹਦੇ 'ਚ ਇੱਕ ਬਾਇਸਡ ਸਰਟੇਨ ਬਾਇਸ ਤਾਂ ਰਹਿੰਦਾ ਹੀ ਹੈ। ਤੇ ਪ੍ਰਸ਼ਾਂਤ ਕਿਸ਼ੋਰ ਨੂੰ ਠੀਕ ਠਾਕ ਟਰੋਲ ਕੀਤਾ ਗਿਆ ਹੈ। ਉੱਦਾਂ ਜਿਹੜਾ ਅੱਡ ਐਨਾਲਿਸਟ ਹੈਗੇ ਉਹਨਾਂ ਦੇ ਅੱਡ ਕਿਸਮ ਦੇ ਦਾਅਵੇ ਹੈਗੇ ਆ। ਕਈ ਤਾਂ ਜਿਹੜੇ ਪ੍ਰੋ ਬੀਜੇਪੀ ਹੈਗੇ ਆ ਉਹ ਤਾਂ ਇਹ ਕਹਿ ਰਹੇ ਨੇ ਕਿ ਇਸ ਵਾਰ NDA 370 ਤੇ ਜਾਊਗਾ ਤੇ ਬੀਜੇਪੀ 303 ਤੋਂ ਲੈ ਕੇ 310 ਸੀਟਾਂ ਜਿੱਤ ਸਕਦੀ ਹੈਗੀ ਆ। ਤੇ ਜਿਹੜੇ ਐਂਟੀ ਬੀਜੇਪੀ ਖੇਮੇ ਵਾਲੇ ਬੰਦੇ ਹੈਗੇ ਆ ਉਹ ਤਾਂ ਅੱਜ ਕੱਲ੍ਹ ਬੀਜੇਪੀ ਨੂੰ 180 ਤੱਕ ਲਿਆ ਹੈ ਕਿ ਜਿਹੜੀ ਬੀਜੇਪੀ ਹੈ ਉਹ 180 ਤੇ ਹੀ ਆ ਕੇ ਰੁਕ ਜੂਗੀ। ਤੇ ਇਸ ਤੋਂ ਇਲਾਵਾ ਬਹੁਤ ਅੱਡ ਕਿਸਮ ਦੇ ਸਰਵੇ ਵੀ ਹੈਗੇ ਆ, ਪਰ ਇਹਨਾਂ 'ਚ ਇੱਕ ਜਿਹੜਾ ਸਭ ਤੋਂ ਜ਼ਿਆਦਾ ਜਿਸ ਸਰਵੇ ਦੀ ਗੱਲ ਹੋ ਰਹੀ ਹੈ ਜਾਂ ਫਿਰ ਕਹੀਏ ਕਿ ਜਿਸ ਆਰਗੇਨਾਈਜੇਸ਼ਨ ਜਾਂ ਬੰਦੇ ਦੀ ਗੱਲ ਹੋ ਰਹੀ ਹੈ ਉਹ ਹੈ CSDS। ਤੇ CSDS ਦੇ ਡਾਇਰੈਕਟਰ ਸੰਜੇ ਕੁਮਾਰ ਨੇ ਇੱਕ TV ਡਿਬੇਟ 'ਚ ਦਾਅਵਾ ਕੀਤਾ ਸੀਗਾ ਕਿ ਇਸ ਵਾਰ ਬੀਜੇਪੀ ਨੂੰ ਬਹੁਮਤ ਨਹੀਂ ਮਿਲ ਰਿਹਾ, ਯਾਨੀ ਕਿ ਉਹਨਾਂ ਨੂੰ ਆਪਣੇ ਆਪ 272 ਸੀਟਾਂ ਦਾ ਆંકੜਾ ਉਹ ਆਪਣੇ ਆਪ ਖੁਦ ਅਕੇਲੇ ਪਾਰ ਨਹੀਂ ਕਰ ਪਾ ਰਹੇ। ਤੇ ਮੇਰਾ ਵੀ ਇਸੇ ਕਿਸਮ ਦਾ ਐਨਾਲਿਸਿਸ ਹੈ। ਮੈਨੂੰ ਲੱਗਦਾ ਕਿ ਇਸ ਵਾਰ ਬੀਜੇਪੀ 260 ਤੇ 255 ਤੋਂ ਲੈ ਕੇ 260 ਸੀਟਾਂ ਤੱਕ ਰੁਕ ਜੂਗੀ। ਤੇ ਜਿਹੜਾ NDA ਹੈਗਾ ਜਿਹੜਾ ਬੀਜੇਪੀ ਦੇ ਅਲਾਇੰਸ ਪਾਰਟਨਰ ਹੈਗਾ ਉਹ 290 ਸੀਟਾਂ ਤੱਕ ਲੈ ਜਾਣਗੇ। ਤੇ ਇਸ ਵਾਰ ਸਰਕਾਰ NDA ਬਣਾਊਗਾ, ਕੱਲੀ ਬੀਜੇਪੀ ਨਹੀਂ ਬਣਾਉਂਦੀ। ਇਹ ਮੇਰਾ ਵੀ ਐਨਾਲਿਸਿਸ ਹੈਗਾ।
ਪਰ ਇਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਬਹੁਤ ਸਾਰੇ ਬੰਦੇ ਅੱਡ-ਅੱਡ ਕਿਸਮ ਦੇ ਦਾਅਵੇ ਵੀ ਕਰ ਰਹੇ ਹਨ। ਤੇ ਉਸ ਤੋਂ ਜੇ ਅਗਲੀ ਖਬਰ ਦੀ ਵੀ ਆਪਾਂ ਗੱਲ ਕਰੀਏ, ਉਹ ਬ੍ਰਿਜ ਭੂਸ਼ਣ ਬਾਰੇ। ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਬ੍ਰਿਜ ਭੂਸ਼ਣ ਦੇ ਤੇ ਜਿਹੜਾ ਦਿੱਲੀ ਦਾ ਕੋਰਟ ਹੈਗਾ ਉਹਨੇ ਆਰੋਪ ਤੈਅ ਕਰ ਰੱਖਿਆ ਨਾ। ਜੋ 21 ਮਈ ਨੂੰ ਅੱਜ ਉਹਦੀ ਸੁਣਵਾਈ ਸੀਗੀ ਤੇ ਕੋਰਟ ਨੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਗਲਤੀ ਮੰਨਦੇ ਹੋ, ਤੇ ਉਹਨਾਂ ਨੇ ਕਿਹਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ, ਮੈਂ ਤਾਂ ਟਰਾਇਲ 'ਚ ਜਾਵਾਂਗਾ ਤੇ ਤੁਸੀਂ ਟਰਾਇਲ ਕਰੋ ਮੇਰਾ, ਮੈਂ ਕੋਈ ਗੁਨਾਹ ਹੀ ਨਹੀਂ ਕੀਤਾ ਤਾਂ ਫਿਰ ਮੈਂ ਕਿਉਂ ਗਲਤੀ ਮੰਨਾਂ। ਤੇ ਉੱਥੇ ਅੱਜ ਖਾਸੀ ਤਿੱਖੀ ਬਹਿਸ ਵੀ ਹੋਈ ਤੇ ਉਸ ਤੋਂ ਬਾਅਦ ਤਰੀਕ ਵੱਡੀ ਮੰਗ ਰਹੇ ਸੀ ਕਿ ਜਿਹੜੇ ਬ੍ਰਿਜ ਭੂਸ਼ਣ ਦਾ ਵਕੀਲ ਸੀਗਾ ਵੱਡੀ ਤਰੀਕ ਮੰਗ ਰਿਹਾ ਸੀਗਾ, ਪਰ ਜਿਹੜੇ ਮੌਕੇ ਦੇ ਜੱਜ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਇਹ PMLA ਕੋਰਟ ਦਾ ਕੇਸ ਹੈਗਾ ਤੇ ਇਹਦੇ 'ਚ ਆਪਾਂ ਵੱਡੀਆਂ ਤਰੀਕਾਂ ਨਹੀਂ ਦੇ ਸਕਦੇ, ਅਸੀਂ 10-15 ਦਿਨ ਦੀ ਤਰੀਕ ਦੇ ਸਕਦੇ ਹਾਂ ਕਿ ਅਤੇ ਅਸੀਂ ਇਹਨੂੰ 10-15 ਤਰੀਕਾਂ 'ਚ ਇਸ ਮਾਮਲੇ ਨੂੰ ਵੀ ਸੁਲਟਾ ਦਾਂਗੇ। ਤੇ ਇਸ ਕਿਸਮ ਦੀ ਅੱਜ ਕੋਰਟ 'ਚ ਗੱਲ ਹੋਈ ਹੈ ਤੇ ਦੇਖਣਾ ਹੋਊਗਾ ਉਹਨਾਂ ਦੇ ਇਸ ਮਾਮਲੇ 'ਚ ਕੀ ਬਣਦਾ ਹੈਗਾ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਤੇ ਦਿੱਲੀ ਸਰਕਾਰ 'ਚ ਡਿਪਟੀ ਮਿਨਿਸਟਰ ਰਹੇ, ਡਿਪਟੀ ਚੀਫ ਮਿਨਿਸਟਰ ਰਹੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬਾਰੇ ਹੈਗੀ ਆ। ਤੇ ਉਹਨਾਂ ਦੀ ਜਿਹੜੀ ਜੁਡੀਸ਼ੀਅਲ ਕਸਟਡੀ ਹੈ ਉਸ ਦਿੱਲੀ ਦੇ ਰਾਉਜ਼ ਐਵੇਨਿਊ ਕੋਰਟ ਨੇ ਵਧਾ ਦਿੱਤੀ ਹੈ ਤੇ 31 ਮਈ ਤੱਕ ਉਹ ਜੁਡੀਸ਼ੀਅਲ ਕਸਟਡੀ 'ਚ ਰਹਿਣਗੇ। ਉਹਨਾਂ ਦੀ ਹਰ ਵਾਰ 15 ਦਿਨ 10 ਦਿਨਾਂ ਲਈ ਜੁਡੀਸ਼ੀਅਲ ਕਸਟਡੀ ਵਧਾ ਦਿੱਤੀ ਜਾਂਦੀ ਹੈ। ਤੇ ਉਹਨਾਂ 'ਚ ਵੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਸ਼ਰਾਬ ਨੀਤੀ ਘੁਟਾਲੇ ਵਾਲਾ ਕੇਸ ਹੈ ਉਹ ਹੀ ਚੱਲ ਰਿਹਾ ਤੇ ਉਹ ਹਜੇ ਤੱਕ ਜੇਲ੍ਹ 'ਚ ਹੈਗੇ ਆ। ਤੇ ਅਸੀਂ ਹਰਿਆਣੇ 'ਚ ਹੈਗੇ ਆ। ਮੈਂ ਕੱਲ ਵੀ ਤੁਹਾਨੂੰ ਜਿਹੜਾ ਅਹੀਰਵਾਲ ਬੈਲਟ ਹੈਗੀ ਆ ਤੇ ਯੋਗੇਂਦਰ ਯਾਦਵ ਦਾ ਜਿਹੜਾ ਐਨਾਲਿਸਿਸ ਸੀਗਾ ਉਹਦੇ ਬਾਰੇ ਦੱਸਿਆ ਸੀਗਾ। ਤੇ ਅਜੇ ਇੱਕ ਮੈਂ ਮੋਟਾ ਦੱਸ ਦਿੰਦਾ ਕਿਉਂਕਿ ਚੋਣਾਂ ਦੇ ਐਨਾਲਿਸਿਸ ਦਾ ਲਗਾਤਾਰ ਦੌਰ ਚੱਲ ਰਿਹਾ ਤੇ ਇੱਕ ਐਨਾਲਿਸਿਸ ਮੈਂ ਵੀ ਦੱਸ ਦਿੰਦਾ ਆਪ ਜੀ ਨੂੰ। ਮੈਨੂੰ ਲੱਗ ਰਿਹਾ ਕਿ ਇਸ ਵਾਰ ਜਿਹੜੀ BJP ਹੈ ਉਹ 272 ਦਾ ਆંકੜਾ ਨਹੀਂ ਛੂ ਪਾਏਗੀ, ਨਹੀਂ ਟੱਚ ਕਰ ਪਾਏਗੀ ਤੇ ਉਹ 255 ਤੋਂ ਲੈ ਕੇ 260 ਸੀਟਾਂ ਤੱਕ ਸਿਮਟ ਜਾਏਗੀ। ਤੇ ਜੇ ਆਪਾਂ ਸੂਬੇਵਾਰ ਗੱਲ ਕਰੀਏ ਕਿ ਕਿਹੜੇ ਸੂਬੇ 'ਚ ਉਹਨਾਂ ਦੀ ਕਿੰਨੀਆਂ ਸੀਟਾਂ ਰਹਿਣਗੀਆਂ ਤੇ ਇੱਕ ਮੋਟੇ ਕਲੈਰਿਟੀ ਤੁਹਾਨੂੰ ਵੀ ਹੋ ਜਾਊਗੀ। ਇਹਦੇ ਤੇ ਮੈਂ ਇੱਕ ਸੈਪਰੇਟ ਵੀਡੀਓ ਵੀ ਬਣਾਵਾਂਗਾ ਜਿਹੜਾ ਇਲੈਕਸ਼ਨਾਂ ਦਾ ਜਿਹੜਾ ਪੂਰਾ ਐਨਾਲਿਸਿਸ ਹੈ, ਜਿਹੜਾ ਮੈਂ ਕਿਉਂਕਿ ਮੈਂ ਗਰਾਊਂਡ ਤੇ ਘੁੰਮਿਆ, ਸਾਰੇ ਗਰਾਊਂਡ ਤੇ ਮੈਂ ਗਿਆ ਤੇ ਉਹਦਾ ਐਨਾਲਿਸਿਸ ਵੀ ਮੈਂ ਆਪਣਾ ਵੀ ਤੁਹਾਨੂੰ ਇੱਕ ਡਿਟੇਲ ਵੀਡੀਓ 'ਚ ਵੀ ਦੱਸਾਂਗਾ। ਪਰ ਹੁਣ ਮੈਂ 2-3 ਮਿੰਟਾਂ ਤੱਕ ਮੈਂ ਸੂਬੇਵਾਰ ਇੱਕ ਵਾਰ ਦੱਸ ਦਿੰਦਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਮੈਨੂੰ ਲੱਗਦਾ ਕਿ ਪੰਜਾਬ 'ਚ BJP ਦੀ ਇੱਕ ਵੀ ਸੀਟ ਨਹੀਂ ਆ ਰਹੀ। ਜੇ ਆਪਾਂ ਗੱਲ ਕਰੀਏ ਹਿਮਾਚਲ 'ਚ, ਤੇ ਹਿਮਾਚਲ 'ਚ 3 ਸੀਟਾਂ BJP ਦੀ ਆ ਰਹੀਆਂ ਹਨ ਤੇ ਇੱਕ ਕਾਂਗਰਸ ਦੀ ਆ ਰਹੀ ਹੈ। ਉੱਤਰਾਖੰਡ ਦੀ ਗੱਲ ਕਰੀਏ ਆਪਾਂ ਤੇ ਉੱਤਰਾਖੰਡ ਦੇ ਵਿੱਚ 5 ਦੇ 5 ਸੀਟਾਂ ਹੀ BJP ਕੋਲ ਜਾ ਰਹੀ ਹੈ। ਕਿਹਾ ਹਿਮਾਚਲ 'ਚ ਜਿਹੜੀ ਇੱਕ ਸੀਟ BJP ਆ ਰਹੀ ਹੈ ਉਹਦੇ ਬਾਰੇ ਮੈਂ ਦੱਸ ਦਿੰਦਾ। ਉਹ ਮੰਡੀ ਦੀ ਸੀਟ ਹੈਗੀ ਆ, ਕੰਗਣਾ ਰਣੌਤ ਉੱਥੋਂ ਚੋਣ ਆ ਰਹੀ ਹੈ ਤੇ ਉੱਥੋਂ ਕਾਂਗਰਸ ਦਾ ਜਿਹੜਾ ਵਿਕਰਮਾਦਿੱਤਿਆ ਸਿੰਘ ਹੈਗਾ ਉਹ ਚੋਣ ਜਿੱਤੂਗਾ ਤੇ ਕੰਗਣਾ ਰਣੌਤ ਹਾਰੂਗੀ। ਜੇ ਜੰਮੂ ਕਸ਼ਮੀਰ ਦੀ ਗੱਲ ਕਰੀਏ, ਕਸ਼ਮੀਰ ਦੇ ਵਿੱਚ ਤਾਂ BJP ਚੋਣ ਹੀ ਨਹੀਂ ਲੜ ਰਹੀ। ਉੱਥੇ ਤਾਂ PDP, ਨੈਸ਼ਨਲ ਕਾਨਫਰੰਸ ਤੇ ਕਾਂਗਰਸ, ਇਹਨਾਂ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਕਿ ਕੰਪੀਟੀਸ਼ਨ ਉੱਥੇ ਦੇਖਣ ਨੂੰ ਮਿਲ ਰਿਹਾ। ਜੰਮੂ ਦੇ ਵਿੱਚ ਜ਼ਰੂਰ BJP ਚੋਣ ਲੜ ਰਹੀ ਹੈ। ਜੰਮੂ ਦੀ ਸੀਟ ਮੇਰੇ ਹਿਸਾਬ ਨਾਲ BJP 2 ਸੀਟਾਂ ਕੱਢ ਸਕਦੀ ਹੈਗੀ ਆ। ਤੇ ਜੇ ਆਪਾਂ ਗੱਲ ਕਰੀਏ ਲੱਦਾਖ ਦੀ, ਲੱਦਾਖ ਦੇ ਵਿੱਚ ਇੱਕ ਹੀ ਸੀਟ ਆਪਾਂ ਨੂੰ ਪਤਾ ਲੇਹ ਲੱਦਾਖ ਵਾਲੀ, ਤੇ ਉਹਦੇ 'ਚ BJP ਫਾਈਟ 'ਚ ਹੈਗੀ ਆ, ਪਰ ਉੱਥੇ ਇਸ ਵਾਰ ਕਾਂਗਰਸ ਚੋਣ ਜਿੱਤ ਸਕਦੀ ਹੈਗੀ ਆ। ਅਤੇ ਮੈਨੂੰ ਲੱਗਦਾ ਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਕੋਈ ਸੀਟ ਨਹੀਂ ਹੈ। ਜੇ ਹਰਿਆਣੇ ਦੀ ਗੱਲ ਕਰੀਏ, 10 ਸੀਟਾਂ 'ਚੋਂ BJP 6 ਸੀਟਾਂ ਹਾਰ ਰਹੀ ਹੈ ਤੇ 4 ਸੀਟਾਂ ਜਿੱਤ ਰਹੀ ਹੈ। ਤੇ 6 ਸੀਟਾਂ ਜਿਹੜੀ ਜਾਟ ਬੈਲਟ ਤੇ ਜਿੱਥੇ ਸਿੱਖ ਵੋਟਰ ਅਤੇ ਜਾਟ ਵੋਟਰ ਹੈਗਾ ਉੱਥੇ ਉਹ 6 ਸੀਟਾਂ BJP ਆ ਰਹੀ ਹੈ ਤੇ 4 ਸੀਟਾਂ ਜਿਹੜੀ BJP ਜਿੱਤ ਰਹੀ ਹੈ ਉਹ ਇੱਕ ਗੁੜਗਾਉਂ ਦੀ, ਇੱਕ ਫਰੀਦਾਬਾਦ ਦੀ, ਇੱਕ ਕਰਨਾਲ ਦੀ, ਇੱਕ ਕੁਰੂਕਸ਼ੇਤਰ ਦੀ। ਮੈਨੂੰ ਲੱਗਦਾ ਕਿ ਕੁਰੂਕਸ਼ੇਤਰ ਦੀ ਇਸ ਕਰਕੇ ਜਿੱਤ ਰਹੀ ਕਿਉਂਕਿ ਉੱਥੇ ਟ੍ਰਾਇੰਗੂਲਰ ਫਾਈਟ ਹੈ ਤੇ ਜਿਹੜਾ ਅਭੈ ਚੌਟਾਲਾ ਉਸ ਫਾਈਟ ਨੂੰ ਟ੍ਰਾਇੰਗੂਲਰ ਬਣਾ ਰਿਹਾ। ਉੱਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈਗਾ ਇੰਡੀਅਨ ਅਲਾਈਅੰਸ ਵਾਲਿਆਂ ਦਾ ਸੁਸ਼ੀਲ ਕੁਮਾਰ ਗੁਪਤਾ। ਮੈਨੂੰ ਲੱਗਦਾ ਕਿ ਉਹ ਸੀਟ ਅਭੈ ਚੌਟਾਲੇ ਨੂੰ ਹੀ ਦੇਣੀ ਚਾਹੀਦੀ ਸੀਗੀ ਤੇ ਇੰਡੀਆ ਅਲਾਈਅੰਸ 'ਚ ਅਭੈ ਚੌਟਾਲੇ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀਗਾ, ਪਰ ਇਹਨਾਂ ਨੇ ਅਭੈ ਚੌਟਾਲੇ ਨੂੰ ਸ਼ਾਮਿਲ ਨਹੀਂ ਕੀਤਾ, ਇਸ ਕਰਕੇ ਇਹ ਹੋ ਰਿਹਾ। ਉੱਤਰ ਪ੍ਰਦੇਸ਼ ਦੇ ਵਿੱਚ 80 ਸੀਟਾਂ ਹੈਗੀਆਂ। ਉੱਥੇ ਪਿਛਲੀ ਵਾਰ 62 ਸੀਟਾਂ BJP ਕੋਲ ਸੀਗੀਆਂ। ਇਸ ਵਾਰ ਉਹਨਾਂ ਦੀ 7-8 ਸੀਟਾਂ ਘਟਣਗੀਆਂ। ਮੈਨੂੰ ਲੱਗਦਾ ਕਿ 55 ਤੋਂ 60 ਸੀਟਾਂ ਦੇ ਵਿੱਚ ਉਹ ਰਹਿਣਗੇ। 55 ਸੀਟਾਂ ਮੰਨ ਕੇ ਚੱਲੋ। ਤੇ ਮੱਧ ਪ੍ਰਦੇਸ਼ 'ਚ ਸਾਰੀ ਦੀ ਸਾਰੀ ਸੀਟਾਂ ਹੀ BJP ਜਿੱਤ ਰਹੀ ਹੈ। ਰਾਜਸਥਾਨ ਦੇ ਵਿੱਚ BJP ਨੂੰ 8 ਸੀਟਾਂ ਦਾ ਨੁਕਸਾਨ ਹੋ ਰਿਹਾ ਹੈ, 25 ਸੀਟਾਂ ਹੈਗੀਆਂ ਤੇ ਉੱਥੇ BJP ਨੂੰ 17 ਤੋਂ 18 ਸੀਟਾਂ ਮਿਲ ਰਹੀਆਂ ਹੈ ਤੇ ਕਾਂਗਰਸ ਨੂੰ 7 ਤੋਂ 8 ਸੀਟਾਂ ਉੱਥੇ ਜਿੱਤ ਰਹੀ ਹੈ। ਜਿਹੜੇ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ BJP ਨੂੰ ਹੋ ਰਿਹਾ ਹੈ ਉਹ ਮਹਾਰਾਸ਼ਟਰ ਦੇ ਵਿੱਚ ਹੋ ਰਿਹਾ ਹੈ, ਕਰਨਾਟਕਾ ਦੇ ਵਿੱਚ ਹੋ ਰਿਹਾ ਹੈ ਤੇ ਮੈਨੂੰ ਲੱਗਦਾ ਤੇਲੰਗਾਨਾ ਦੇ ਵਿੱਚ ਵੀ ਹੋ ਰਿਹਾ ਹੈ
ਤੇ ਬਿਹਾਰ ਦੇ ਵਿੱਚ ਵੀ ਬੀਜੇਪੀ ਨੂੰ ਨੁਕਸਾਨ ਹੈਗਾ, ਲੇਕਿਨ ਪੱਛਮੀ ਬੰਗਾਲ ਅਤੇ ਉੜੀਸਾ 'ਚ ਬੀਜੇਪੀ ਰਾਈਜ਼ ਕਰੂਗੀ। ਇਹ ਇਸ ਕਿਸਮ ਦਾ ਐਨਾਲਿਸਿਸ ਵੀ ਲਗਾਤਾਰ ਆ ਰਿਹਾ। ਤੇ ਬਾਕੀ ਜਿਹੜਾ ਸਾਊਥ ਇੰਡੀਆ ਵਿੱਚ ਗਿਆ, ਕੇਰਲਾ, ਤਮਿਲਨਾਡੂ, ਉੱਥੇ ਬੀਜੇਪੀ ਵਾਲਿਆਂ ਦਾ ਕੁਝ ਵੀ ਨਹੀਂ, ਉੱਥੋਂ ਬੀਜੇਪੀ ਨੂੰ ਕੁਝ ਵੀ ਨਹੀਂ ਮਿਲਣਾ, ਇੱਕ ਸੀਟ ਵੀ ਨਹੀਂ ਮਿਲਣੀ ਹੈਗੀ। ਤੇ ਇਹ ਮੋਟਾ ਐਨਾਲਿਸਿਸ ਹੈਗਾ। ਤੇ ਮੈਂ ਅੱਜ ਕਹਿ ਰਿਹਾ ਕਿ 255 ਤੋਂ 260 ਸੀਟਾਂ ਤੱਕ ਬੀਜੇਪੀ ਖੜੀ ਹੈ। ਬਾਕੀ ਇਸ ਤੇ ਆਪਾਂ ਇੱਕ ਸੈਪਰੇਟ ਵੀਡੀਓ ਵੀ ਬਣਾਵਾਂਗੇ, ਥੋੜੀ ਡਿਟੇਲ ਗੱਲ ਕਰਾਂਗੇ ਤਾਂ ਕਿ ਆਪ ਜੀ ਨੂੰ ਕਲੈਰਿਟੀ ਵੀ ਹੋ ਸਕੇ ਕਿ ਮੈਂ ਕਿਵੇਂ ਬੀਜੇਪੀ ਨੂੰ 255 ਤੋਂ 260 ਸੀਟਾਂ ਦੇ ਰਿਹਾ। ਤੇ ਹੁਣ ਅਗਲਾ ਜਿਹੜਾ ਰਾਊਂਡ ਹੈਗਾ 6th ਫੇਜ਼ ਦੀ ਵੋਟਿੰਗ ਹੋਣੀ ਹੈ, ਤੇ ਉਹਦੇ 'ਚ ਹਰਿਆਣੇ ਦੀ 10 ਸੀਟਾਂ ਤੇ ਦਿੱਲੀ ਦੀਆਂ 7 ਸੀਟਾਂ ਤੇ ਵੋਟਿੰਗ ਹੋਣੀ ਹੈ। ਤੇ ਉਹਦੇ ਬਾਰੇ ਵੀ 25 ਤਰੀਕ ਨੂੰ ਉਹ ਵੀ ਮੈਂ ਆਪ ਜੀ ਨੂੰ ਉਹਦੇ ਬਾਰੇ ਵੀ ਦੱਸਾਂਗਾ। ਤੇ ਤੁਸੀਂ ਦੇਖਦੇ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਕੱਲ ਆਪਾਂ ਦੁਬਾਰਾ ਮਿਲਾਂਗੇ ਨਵੀਂ ਖਬਰਾਂ ਨਾਲ, ਨਵੇਂ ਬੁਲਟਨ ਨਾਲ। ਸ਼ੁਕਰੀਆ।